ਤੁਸੀਂ ਖਾਲਦ ਗੁਜਰ ਰਾਤ ਇਕੱਠੇ ਸਨ। ਸਾਡਾ CCTV ਜਿਹੜਾ ਉੱਥੇ ਸੈਟਅਪ ਹੈ ਸਾਡੇ ਮੇਨ ਇਲੈਕਸ਼ਨ ਹਾਲ 'ਚ ਉਹ ਉਤਾਰ ਕੇ ਲੈ ਗਏ ਨੇ, ਲੇਕਿਨ ਚੌਂਕ ਦੇ ਵਿੱਚ ਸਭ ਕੈਮਰੇ ਲੱਗੇ ਹੋਏ। ਕਮ ਅਜ਼ ਕਮ 45-46 ਮਿੰਟ ਖੜਾ ਰਿਹਾ ਉੱਥੇ ਸਾਡੇ ਮੇਨ ਇਲੈਕਸ਼ਨ ਹਾਲ 'ਚ। ਅਸੀਂ ਤੇ ਕੰਪੇਨ ਖਤਮ ਕਰਕੇ ਘਰ ਗਏ ਆ, ਡੇਰੇ ਤੇ ਗਿਆ ਮੈਂ, ਤੇ ਕੋਈ ਖਾਲਦ ਪਿੱਛੋਂ ਫੋਨ ਆਇਆ। ਤੁਸੀਂ ਅੰਦਾਜ਼ਾ ਕਰੋ ਅੱਡਾ ਪਲਾਟ ਤੋਂ ਉੱਥੇ ਆਉਣ ਲੱਗਿਆ ਵੀ 40 ਮਿੰਟ ਲੱਗਦੇ ਨੇ। ਅਸੀਂ ਉੱਥੋਂ ਪਤਾ ਚੱਲਿਆ ਤੇ ਆਏ ਔਰ ਇਹਨਾਂ ਨੇ ਹਲਫਨ ਮੈਂ ਇਹ ਗੱਲ ਕਹੀ ਕਿ ਇਹਨਾਂ ਕੋਲ ਮਸਲਾ ਗਾਰਡ ਸਰ ਔਰ ਬੇਸ਼ੁਮਾਰ ਤਦਾਦ ਸੀ। ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ, ਕਿਉਂਕਿ ਫੁੱਲਾਂ ਦਾ ਹਾਰ ਤੇ ਉਹਨਾਂ ਨੂੰ ਪਾਇਆ ਨਹੀਂ ਸੀ ਜਾ ਸਕਦਾ। ਨਹੀਂ, ਮੈਂ ਤੁਹਾਨੂੰ ਬੜੀ ਖੁੱਲ੍ਹ ਕੇ ਗੱਲ ਕਹਿਣਾ ਕਿ ਜੇ ਅਸੀਂ ਬੜੇ ਫੁੱਲਾਂ ਦੀ ਗਲੀ 'ਚ ਗਏ ਔਰ ਫੁੱਲਾਂ ਦਾ ਹਾਰ ਲੈ ਕੇ ਆਏ ਕਿ ਨਜ਼ੀਰ ਤੁਹਾਨੂੰ ਲੋਟੇ ਨੂੰ ਪਾੜੇ ਨੇ, ਠੀਕ ਹੈ, ਉੱਥੇ ਹੱਥਾ ਪਾਈ ਹੋਈ, ਇਹਨਾਂ ਦਾ ਇਲਾਜ ਵੀ ਮੁਕੰਮਲ ਕਰਕੇ ਚੱਲਿਆ। ਲੇਕਿਨ ਜਿਹੜਾ ਵਕੂਆ ਬਣਾ ਰਹੇ ਨੇ ਇਸ ਚੀਜ਼ ਦਾ ਮੈਂ ਹਲਫ ਦੇ ਸਕਦਾ ਕਿ ਰਾਤੀ ਅਸੀਂ ਲੇਟ ਗਏ ਆ ਔਰ ਅੱਗੇ ਜਿਹੜੇ ਸ਼ੌਕਤ ਖਾਨਮ ਹਸਪੀਟਲ ਤੋਂ ਥੋੜਾ ਪਿੱਛੇ ਇਹਨਾਂ ਨੇ ਆਪਣੀਆਂ ਗੱਡੀਆਂ ਨੂੰ ਬਰਸਟ ਵੱਜੇ ਨੇ, ਸ਼ੀਸ਼ੇ ਸਕਰੀਨਾਂ ਟੁੱਟੀਆਂ ਸਨ। ਅਸੀਂ ਖੜੇ ਹੋ ਕੇ ਵੇਖ ਕੇ ਜਾ ਕੇ, ਕਿਉਂਕਿ ਮੈਨੂੰ ਤਾਂ ਕੋਈ ਇੱਦਾਂ ਜ਼ਿਆਦਾ ਜਾਣਦੇ ਨਹੀਂ ਸੀ, ਮੈਂ ਖੜਾ ਹੋ ਕੇ ਵੇਖ ਕੇ ਉਹਦੀ ਵੀਡੀਓ ਮੂਵੀ ਬਣਾ ਕੇ ਮੈਂ ਖੁਦ ਮੂਵੀ ਬਣਾਈ ਹੈ ਔਰ ਉੱਥੇ ਦਾ ਵਕੂਆ ਬਣਾ ਰਹੇ। ਸਾਰਾ ਤਾਂ ਝਗੜਾ ਇੱਥੇ ਹੋਇਆ। ਹਾਂ, ਇਹ ਜ਼ਰੂਰ ਹੈ, ਮਤਲਬ ਅਗਰ ਇਹਦੇ 'ਚ ਕੋਈ ਸਾਡੇ ਤੇ ਕੋਈ ਜੁਰਮ ਲੱਗਦਾ ਹੈ ਤੇ ਉਹ ਅਸੀਂ ਉਹਨੂੰ ਭੁਗਤਣ ਲਈ ਤਿਆਰ ਹੈ। ਅਸੀਂ ਇਹਨਾਂ ਦੀ ਮੁਕੰਮਲ ਸਫਾਈ ਕਰਕੇ ਤੂੰ ਭੇਜੀ ਆਪਣੇ इलेक्शन हाल। तो आइंदा कितने जरूरत नहीं करेंगे। आइंदा के लिए तो मैसेज है क्योंकि 17 को है आपके इलेक्शन, अभी 1 महीना पड़ा हुआ है, तो आइंदा के लिए कोई लायबल नहीं था। और इससे न डरो तो कोई बंदा ये ऐलान करता है, ये बंदा ऐलान करता है कि मारो इनको। मेरे दोस्त, जबर में आके खड़ा हो जाना सबसे बड़ा सवाल है। हाल के कहना ये दुआ है कि परवरदिगार